ਅਸਲਾਮੁਅਲੈਕੁਮ। ਅੱਜ ਅਸੀਂ ਬੜੀ ਮੁਖਤਸਰ ਜਿਹੀ ਇੱਕ ਸ਼ੁਬੇ ਦਾ ਇਜ਼ਾਲਾ ਕਰਾਂਗੇ। ਪੰਜਾਬ ਦੇ ਵਿੱਚ ਇੱਕ ਪ੍ਰੋਪੇਗੈਂਡਾ ਬੜੇ ਸ਼ੁਰੂ ਤੋਂ ਕੀਤਾ ਗਿਆ ਔਰ ਪੰਜਾਬ ਦੇ ਮੁਸਲਮਾਨਾਂ ਨੂੰ ਔਰ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਇਸ ਗੱਲ ਦਾ ਇਹ ਕਿਹਾ ਗਿਆ ਕਿ ਜਿਹੜੀ ਇਹ ਤੁਹਾਡੀ ਜ਼ੁਬਾਨ ਹੈ ਪੰਜਾਬੀ ਤੁਸੀਂ ਬੋਲਦੇ ਹੋ ਇਹ ਸਿੱਖਾਂ ਦੀ ਜ਼ੁਬਾਨ ਹੈ। ਔਰ 47 ਤੋਂ ਬਾਅਦ ਇਹ ਪ੍ਰੋਪੇਗੈਂਡਾ ਪੰਜਾਬ ਦੇ ਵਿੱਚ ਇੱਕ ਬੜੀ ਮੁਨੱਜ਼ਮ ਤਰੀਕੇ ਦੇ ਨਾਲ ਕੀਤਾ ਗਿਆ ਔਰ ਬੜੇ ਜ਼ੋਰ ਨਾਲ ਕੀਤਾ ਗਿਆ ਔਰ ਉਸ ਦਾ ਨੁਕਸਾਨ ਇਹ ਹੋਇਆ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਨਾ ਹੀ ਸਕੂਲਾਂ ਕਾਲਜਾਂ 'ਚ ਪੜ੍ਹੀ ਗਈ, ਨਾ ਮਦਰਸੇ ਮਸਜਿਦਾਂ 'ਚ ਪੜ੍ਹੀ ਗਈ, ਨਾ ਲਿਖਾਈ ਗਈ ਔਰ ਸਿਰਫ ਇੱਕ ਆਮ ਪਿੰਡਾਂ ਦੀ ਬੋਲਣ ਦੀ ਜ਼ੁਬਾਨ ਰਹਿ ਗਈ। ਇਹ ਅਸੀਂ ਵੇਖਾਂਗੇ ਕਿ ਇਹ ਆਇਆ ਵਾਕਈ ਇਹ ਗੱਲ ਠੀਕ ਹੈ ਤੇ ਪੰਜਾਬੀਆਂ ਨੂੰ ਇਹ ਗੱਲ ਬੜੀ ਸੋਚਣੀ ਚਾਹੀਦੀ ਹੈ ਔਰ ਸਮਝਣੀ ਚਾਹੀਦੀ ਹੈ ਕਿ ਕਿਆ ਸਾਡੀ ਜ਼ੁਬਾਨ ਜਿਹੜੀ ਹੈ ਉਹ ਸਿੱਖਾਂ ਦੀ ਜ਼ੁਬਾਨ ਹੈ। ਦੇਖੋ ਪੰਜਾਬ ਜਿਹੜਾ ਹੈ, ਪੰਜਾਬ ਅਗਰ ਤੁਸੀਂ 47 ਤੋਂ ਪਹਿਲੇ ਵੇਖੋ ਤੇ ਪੰਜਾਬੀ ਜ਼ੁਬਾਨ ਦਾ ਬੁਨਿਆਦੀ ਤਾਲੁਕ ਪੰਜਾਬ ਨਾਲ ਹੈ ਔਰ ਪੰਜਾਬੀ ਇਸ ਖਿੱਤੇ ਦੀ ਪੁਰਾਣੀ ਜ਼ੁਬਾਨ ਹੈ। ਹੁਣ ਜਿਹੜੀ ਪੁਰਾਣੀ ਜ਼ੁਬਾਨ ਵੀ ਹੈ ਔਰ ਇਸ ਖਿੱਤੇ ਦੀ ਜ਼ੁਬਾਨ ਹੈ ਔਰ ਕਿਸੇ ਮਜ਼ਹਬ ਨਾਲ ਖਾਸ ਨਹੀਂ, ਉਹ ਜ਼ੁਬਾਨ ਕਿਵੇਂ ਕਹਿ ਸਕਦਾ ਕੋਈ ਕਿ ਉਹ ਇੱਕ ਖਾਸ ਮਜ਼ਹਬ ਦੀ ਹੈ, ਯਾਨੀ ਕਿ ਉਹ ਸਿਰਫ ਸਿੱਖਾਂ ਦੀ ਜ਼ੁਬਾਨ ਹੈ। ਅਗਰ ਕੋਈ ਪੰਜਾਬੀ ਬੋਲਦਾ ਤਾਂ ਉਹਨੂੰ ਇਹ ਤਾਨਾ ਦਿੱਤਾ ਜਾਵੇ ਕਿ ਜੀ ਇਹ ਤੇ ਸਿੱਖ ਹੈ, ਹਾਲਾ ਉਹ ਮੁਸਲਮਾਨ ਹੁੰਦਾ ਹੈ। ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਅੱਜ ਵੀ ਵੇਖੋ ਉਧਰ ਵਾਲੇ ਪੰਜਾਬ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਤੁਸੀਂ ਕਿਸੇ ਵੀ ਉਧਰ ਪੰਜਾਬ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ, ਤੁਸੀਂ ਪੁੱਛ ਸਕਦੇ ਹੋ ਮਲੇਰਕੋਟਲਾ ਦੇ ਵਿੱਚ ਕਿਤਨੇ ਤਾਦਾਦ ਦੇ ਵਿੱਚ ਮੁਸਲਮਾਨ ਨੇ ਔਰ ਉਹ ਪੰਜਾਬੀ ਬੋਲਦੇ ਨੇ, ਪੰਜਾਬੀ ਨੇ। ਤੇ ਹਕੀਕਤ ਇਹ ਵੇ ਕਿ ਪੰਜਾਬੀ ਜ਼ੁਬਾਨ ਦਾ ਤਾਲੁਕ ਖਿੱਤਾ ਪੰਜਾਬ ਨਾਲ ਹੈ, ਨਾ ਕਿ ਪੰਜਾਬੀ ਜ਼ੁਬਾਨ ਦਾ ਤਾਲੁਕ ਕਿਸੇ ਮਜ਼ਹਬ ਨਾਲ ਹੈ। ਦੇਖੋ ਜਿਹੜਾ ਸਿੱਖ ਮਜ਼ਹਬ ਹੈ ਉਹ ਉਸ ਦੀ ਸ਼ੁਰੂਆਤ ਬਾਬਾ ਗੁਰੂ ਨਾਨਕ ਤੋਂ ਹੋਈ, ਹਾਲਾ ਪੰਜਾਬੀ ਤੋਂ ਉਸ ਤੋਂ ਪਹਿਲੇ ਵੀ ਹੈ ਸਨ। ਤੇ ਫਿਰ ਕਿਵੇਂ ਇਹ ਜਿਹੜੀ ਸਿਰਫ ਸਿੱਖਾਂ ਦੀ ਜ਼ੁਬਾਨ ਹੋ ਸਕਦੀ ਹੈ? ਹਾਂ ਇਹ ਜ਼ਰੂਰ ਹੈ ਕਿ ਸਿੱਖ ਜਿਹੜੇ ਨੇ ਉਹ ਇਹ ਪੰਜਾਬੀ ਜ਼ੁਬਾਨ ਬੋਲਦੇ ਵੀ ਨੇ, ਲਿਖਦੇ ਵੀ ਨੇ, ਉਹਨਾਂ ਦੀ ਮਾਂ ਬੋਲੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਪੰਜਾਬੀ ਜ਼ੁਬਾਨ ਦਾ ਤਾਲੁਕ ਖਿੱਤੇ ਨਾਲ ਹੈ। ਹੁਣ ਪੰਜਾਬ ਚ ਰਹਿਣ ਵਾਲਾ ਅਗਰ ਕੋਈ ਈਸਾਈ ਹੈ, ਅਗਰ ਕੋਈ ਹਿੰਦੂ ਹੈ, ਅਗਰ ਕੋਈ ਮੁਸਲਮਾਨ ਹੈ, ਅਗਰ ਕੋਈ ਸਿੱਖ ਹੈ, ਅਗਰ ਕੋਈ ਹੋਰ ਮਜ਼ਹਬ ਦਾ ਹੈ ਤੇ ਉਹ ਪੰਜਾਬੀ ਹੈ ਔਰ ਉਹ ਪੰਜਾਬੀ ਜ਼ੁਬਾਨ ਉਹਦੀ ਮਾਂ ਬੋਲੀ ਹੈ। ਮਜ਼ਹਬ ਤੇ ਇੱਕ ਅਲੱਗ ਮੈਟਰ ਸੀ ਔਰ ਖਾਮਖਾ ਇੱਕ ਪ੍ਰੋਪੇਗੈਂਡਾ ਕਰਕੇ ਪੰਜਾਬੀ ਜ਼ੁਬਾਨ ਨੂੰ ਇੱਕ ਖਾਸ ਮਜ਼ਹਬ ਨਾਲ ਜੋੜ ਕੇ ਔਰ ਨਫ਼ਰਤ ਫੈਲਾਈ ਗਈ ਔਰ ਇਸ ਪੰਜਾਬੀ ਜ਼ੁਬਾਨ ਤੋਂ ਲੋਕਾਂ ਨੂੰ ਦੂਰ ਕੀਤਾ ਗਿਆ, ਜਿਸ ਦੀ ਵਜ੍ਹਾ ਤੋਂ ਕਿਤਨੇ ਜਿਹੜੇ ਨੇ ਉਹ ਸ਼ੱਕੋ ਸ਼ੁਬਹਾਤ ਪਾਏ ਜਾਂਦੇ ਨੇ ਲੋਕਾਂ ਦੇ ਅੰਦਰ। ਔਰ ਇਸ ਦੀ ਵਜ੍ਹਾ ਹੈ ਕਿ ਨਾ ਹੀ ਪੰਜਾਬੀ ਕਿਧਰੇ ਲਿਖਣੀ ਰਾਇਜ ਹੋਈ, ਨਾ ਹੀ ਪੜ੍ਹਨੀ ਰਾਇਜ ਹੋਈ। ਇਤਨਾ ਜ਼ਿਆਦਾ ਜ਼ੁਲਮ ਹੈ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਤੁਹਾਡੇ ਜਿਤਨੇ ਵੀ ਤੁਸੀਂ MP ਆਪਣੇ ਮੁੰਤਖਬ ਕਰਦੇ ਹੋ, ਉਹ ਕਿਸੇ ਪਾਰਟੀ ਦੇ ਵੀ ਹੋਣ, ਸਾਨੂੰ ਕੋਈ ਉਹਦੇ ਨਾਲ ਨਹੀਂ ਹੈ, ਕਿਸੇ ਪਾਰਟੀ ਦਾ ਵੀ MP ਹੋਵੇ, ਉਹ ਪੰਜਾਬ ਅਸੈਂਬਲੀ ਜਾ ਕੇ ਪੰਜਾਬੀ ਬੋਲਣਾ ਸ਼ਰਮ ਮਹਿਸੂਸ ਕਰਦੇ ਨੇ। ਯਾਨੀ ਇਹ ਕਿਤਨੀ ਸ਼ਰਮ ਦੀ ਗੱਲ ਹੈ ਪੰਜਾਬੀਆਂ ਲਈ ਕਿ ਤੁਹਾਡੀ ਮਾਂ ਬੋਲੀ ਜਿਹੜੀ ਚਲਦੀ ਆ ਰਹੀ ਹੈ ਉਹ ਤੁਹਾਡੇ MPs ਹੀ ਨਹੀਂ ਬੋਲਦੇ। ਤੇ ਹਮੇਸ਼ਾ ਵੋਟ ਦੇਣਿਆਂ ਔਰ ਇਲੈਕਸ਼ਨ ਦੇ ਮਾਮਲਿਆਂ 'ਚ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖੋ। ਅਸੀਂ ਜਿਹੜਾ ਆਪਣਾ ਨੁਮਾਇੰਦਾ ਪੰਜਾਬ ਅਸੈਂਬਲੀ 'ਚ ਭੇਜ ਰਹੇ ਹਾਂ, ਸਾਡਾ ਜਿਹੜਾ MP ਹੈ ਉਹ ਕਮ ਅਜ਼ ਕਮ ਆਪਣੀ ਜ਼ੁਬਾਨ ਤੇ ਬੋਲੇ ਔਰ ਜਿਹੜੇ ਲੋਕ ਔਰ ਇਹ ਸਾਡੀ ਮਾਂ ਬੋਲੀ ਹੈ। ਇਹ ਬਾਕੀ ਤੁਸੀਂ ਅੱਜ ਪਾਕਿਸਤਾਨ 'ਚ ਕਿਧਰੇ ਵੀ ਚਲੇ ਜਾਓ, ਕਿਧਰੇ ਪਸ਼ਤੂਨ ਨੇ ਉਹ ਆਪਣੀ ਪਸ਼ਤੂ ਜ਼ੁਬਾਨ ਬੋਲਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਠੀਕ ਹੈ, ਅੱਛੀ ਗੱਲ ਹੈ, ਸਾਨੂੰ ਕੋਈ ਉਹਦੇ ਤੇ ਉਹ ਨਹੀਂ ਹੈ। ਬਲੋਚੀ ਨੇ ਇਵੇਂ ਆਪਣੀ ਜ਼ੁਬਾਨ ਬੋਲਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਅੱਛੀ ਗੱਲ ਹੈ, ਕੋਈ ਐਸੀ ਗੱਲ ਨਹੀਂ। ਇਸ ਤਰ੍ਹਾਂ ਸਿੰਧੀ ਹੈ ਜਾਂ ਦੂਸਰੀਆਂ ਜ਼ੁਬਾਨਾਂ ਨੇ, ਲੇਕਿਨ ਸਾਡੇ ਆਏ ਕਿਉਂ ਨਹੀਂ? 12 ਕਰੋੜ ਦਾ ਸੂਬਾ ਕਿਹਾ ਜਾਂਦਾ ਹੈ ਤੇ 12 ਕਰੋੜ ਦੇ ਸੂਬੇ ਦੀ ਜ਼ੁਬਾਨ ਹੀ ਨਹੀਂ ਲਿਖੀ ਪੜ੍ਹੀ ਜਾਂਦੀ। ਔਰ ਫਿਰ ਖਾਸ ਕਰਕੇ 47 ਤੋਂ ਬਾਅਦ ਅਗਰ ਅਸੀਂ ਵੇਖੀਏ ਪਾਕਿਸਤਾਨ ਦੀ ਹਕੂਮਤਾਂ ਦਾ ਜਿਹੜਾ ਹੈ ਉਹ ਝੋਲ ਪੰਜਾਬ ਦੇ ਸਿਰ ਦੇ ਉੱਤੇ ਵੇ, ਹਕੂਮਤਾਂ ਦਾ ਪੂਰਾ ਝੋਲ ਪੰਜਾਬ ਦੇ ਸਿਰ ਦੇ ਉੱਤੇ ਵੇ, ਲੇਕਿਨ ਉਸ ਦੀ ਜ਼ੁਬਾਨ ਹੀ ਨਹੀਂ ਪੜ੍ਹੀ ਲਿਖੀ ਜਾਂਦੀ। ਤੇ ਇਹ ਪੰਜਾਬੀ ਜ਼ੁਬਾਨ ਜਿਹੜੀ ਹੈ ਸਿੱਖਾਂ ਦੀ ਜ਼ੁਬਾਨ ਹੈ, ਇਸ ਖਿੱਤੇ ਦੀ ਜ਼ੁਬਾਨ ਹੈ। ਇਸ ਖਿੱਤੇ 'ਚ ਰਹਿਣ ਵਾਲੇ ਈਸਾਈਆਂ ਦੀ ਵੀ ਇਹ ਜ਼ੁਬਾਨ ਹੈ, ਇਸ ਖਿੱਤੇ 'ਚ ਰਹਿਣ ਵਾਲੇ ਹਿੰਦੂਆਂ ਦੀ ਵੀ ਇਹ ਜ਼ੁਬਾਨ ਹੈ, ਇਸ ਖਿੱਤੇ 'ਚ ਰਹਿਣ ਵਾਲੇ ਸਿੱਖਾਂ ਦੀ ਵੀ ਇਹ ਜ਼ੁਬਾਨ ਹੈ। ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਲਿਬਨਾਨ 'ਚ ਰਹਿਣ ਵਾਲੇ ਕ੍ਰਿਸਚਨ ਜਿਹੜੇ ਨੇ ਉਹਨਾਂ ਦੀ ਜ਼ੁਬਾਨ ਅਰਬੀ ਵੀ ਹੈ। ਬਿਲਕੁਲ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਸੀਰੀਆ 'ਚ ਰਹਿਣ ਵਾਲੇ ਕ੍ਰਿਸਚਨ ਜਿਹੜੇ ਨੇ ਉੱਥੇ ਦੇ ਬੋਲ ਨੇ, ਉਹਨਾਂ ਦੀ ਮਾਂ ਬੋਲੀ ਉਹ ਅਰਬੀ ਹੀ ਹੈ। ਬਿਲਕੁਲ ਇੱਥੇ ਵੀ ਇਸ ਤਰ੍ਹਾਂ ਹੀ ਹੈ। ਅਗਰ ਕੋਈ ਮੁਸਲਮਾਨ ਹੈ ਜਾਂ ਜਿਵੇਂ ਅਸੀਂ ਅਲਹਮਦੁਲਿल्लाह ਅੱਲਾਹ ਦੇ ਫਜ਼ਲ ਨਾਲ ਮੁਸਲਮਾਨ ਹੈ ਤੇ ਸਾਡੀ ਇਹ ਜ਼ੁਬਾਨ ਹੈ, ਸਾਡੀ ਮਾਂ ਬੋਲੀ ਹੈ ਤੇ ਇਹ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ। ਸਾਡੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਜ਼ਿਹਨ 'ਚ ਇਹ ਗੱਲ ਕਰਨੀ ਚਾਹੀਦੀ ਹੈ ਔਰ ਆਪਣੀ ਜ਼ੁਬਾਨ ਬੋਲਣੀ ਚਾਹੀਦੀ ਹੈ, ਸਿੱਖਣੀ ਚਾਹੀਦੀ ਹੈ, ਸਮਝਣੀ ਚਾਹੀਦੀ ਹੈ।